ਹਰਜੋਤ ਸਿੰਘ ਜੀ, ਕੱਲ੍ਹ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਜਿਹੜਾ ਉਹ ਕੀਤਾ ਤੇ ਇੱਕ ਹਿਸਾਬ ਦੇ ਨਾਲ ਉਹੀ ਕਿਹਾ, ਕਹਿੰਦੇ ਵੀ ਸਾਡੇ ਜਿਹੜੇ ਟੀਚੇ ਸੀਗੇ ਅਸੀਂ ਉਹਨਾਂ ਦੇ ਉੱਤੇ ਜਿਹੜੇ ਉਹ ਪੂਰੇ ਆ ਰਹੇ ਆ ਤੇ ਨਾਲ ਦੇ ਨਾਲ ਗੁੱਸਾ ਵੀ ਜਿਹੜਾ ਉਹ ਜ਼ਾਹਰ ਕੀਤਾ ਵੀ ਜਿਹੜਾ ਸਾਡਾ ਸਾਥ ਆ ਮੁਲਕ ਆ ਉਹ ਦੂਜੇ ਮੁਲਕ ਆ ਉਹ ਨਹੀਂ ਦੇ ਰਹੇ ਹੈਗੇ। ਸੋ ਓਵਰਆਲ ਹਰਜੋਤ ਸਿੰਘ ਜੀ, ਜੇ ਤੁਸੀਂ ਉਸ ਦਾ ਬਰੀਫਲੀ ਸਾਨੂੰ ਦੱਸ ਦਿਓ ਵੀ ਹੋਰ ਕੀ ਰਾਸ਼ਟਰਪਤੀ ਟਰੰਪ ਉਹਨਾਂ ਨੇ ਆਖਿਆ। ਸਾਰਿਆਂ ਨੂੰ ਆਸ ਸੀਗੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਅਨਾਊਂਸ ਕਰੂਗੇ ਵੀ ਅਸੀਂ ਜੰਗ ਜਿਹੜੀ ਆ ਉਹ ਖਤਮ ਕਰਨ ਜਾ ਰਹੇ ਹਾਂ ਤੇ 2-3 ਵੀਕਾਂ 'ਚ ਵਾਪਸ ਆ ਜਾਵਾਂਗੇ, ਪਰ ਉਹਨਾਂ ਨੇ ਫੇਰ ਕਿਹਾ ਵੀ ਅਸੀਂ ਟੀਚੇ ਤਾਂ ਸਾਰੇ ਪੂਰੇ ਕਰ ਲਏ ਆ, ਪਰ ਜੇ ਸਾਡਾ ਐਗਰੀਮੈਂਟ ਨਹੀਂ ਹੁੰਦਾ ਤੇ 2-3 ਵੀਕਾਂ ਦੇ ਵਿੱਚ ਅਸੀਂ ਈਰਾਨ ਨੂੰ ਸਟੋਨ ਏਜਸ ਦੇ ਵਿੱਚ ਭੇਜ ਦੇਵਾਂਗੇ ਵੀ ਅਸੀਂ ਬਹੁਤ ਜ਼ਿਆਦਾ ਜਿਹੜੀ ਆ ਬੰਬਾਰਡਮੈਂਟ ਕਰਾਂਗੇ। ਬਾਕੀ ਨਾਟੋ ਮੁਲਕਾਂ ਦੇ ਉੱਤੇ ਵੀ ਉਹਨੇ ਕਾਫੀ ਗੁੱਸਾ ਝਾੜਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਨਿਊਕਲੀਅਰ ਸਾਈਟਸ ਆ ਉਹ B2 ਬੰਬਰਸ ਨੇ ਪੂਰੀ ਤਰ੍ਹਾਂ ਜਿਹੜੇ ਆ ਖਤਮ ਕਰ ਦਿੱਤੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਆਬਜੈਕਟਿਵਸ ਆ ਉਹ ਨੀਅਰਲੀ ਮੈਟ ਆ ਵੀ ਆਲਮੋਸਟ ਸਾਡੇ ਜਿਹੜੇ ਮਿਲ ਚੁੱਕੇ ਆ, ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਨੂੰ ਜਿਹੜਾ ਰੀਓਪਨ ਕਰਨ ਦੀ ਗੱਲਬਾਤ ਹੈਗੀ ਆ, ਜੇ ਨਹੀਂ ਕਰਦੇ ਤਾਂ ਅਸੀਂ ਸਟ੍ਰਾਈਕ ਕਰਦੇ ਰਹਾਂਗੇ, ਪਰ ਜੋ ਦੂਜੇ ਮੁਲਕ ਹੈਗੇ ਯੂਰਪੀਅਨ ਯੂਨੀਅਨ ਮੁਲਕ ਜਾਂ ਹੋਰ ਉਹਨਾਂ ਨੂੰ ਆਪਣੇ ਆਪ ਤੇ ਡੀਲ ਕਰਨਾ ਪੈਣਾ ਹੈਗਾ ਆ। ਇਸ ਤੋਂ ਬਾਅਦ ਇਨਵੈਸਟਰ ਜਿਹੜੇ ਆ ਉਹ ਜੇ ਕਾਫੀ ਅਪਸੈਟ ਹੈਗੇ ਆ, ਕਿਉਂਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਕਰੂਡ ਆਇਲ ਦੀਆਂ $108 ਅੱਜ ਸਵੇਰੇ ਸੀਗੀ ਪਰ ਬੈਰਲ 6% ਅਪ ਆ ਪਿਛਲੇ ਕੁਝ ਹਫ਼ਤਿਆਂ ਨਾਲੋਂ, ਤੇ USA 'ਚ ਐਵਰੇਜ ਜਿਹੜੀ ਗੈਲਨ ਦੀ ਪ੍ਰਾਈਸ $4 ਆ ਤੇ ਆਪਣੇ ਕੈਲੀਫੋਰਨੀਆ 'ਚ ਤਾਂ $6 ਦੇ ਲਾਗੇ ਛਾਗੇ ਆ, ਤੇ ਜਿਹੜਾ ਡੀਜ਼ਲ ਆ ਉਹ ਤਾਂ ਕਈ ਜਗ੍ਹਾ ਤੇ $7.5-8 ਦੇ ਲਾਗੇ ਪਹੁੰਚ ਚੁੱਕਾ ਹੈ ਜੀ। ਅਮਰੀਕਾ ਦੇ ਕੱਚੇ ਤੇਲ ਦੀ ਕੀਮਤ ਹਰਜੋਤ ਸਿੰਘ ਜੀ ਇਸ ਮੌਕੇ ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ $111 ਜਿਹੜੀ ਉਹ ਪਹੁੰਚ ਚੁੱਕੀ ਆ, ਤੇ ਜਿਹੜਾ ਬ੍ਰੈਂਟ ਵਾਲਾ ਆ ਉਹ ਵੀ ਇਸੇ ਹੀ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਪਿਛਲੇ 2 ਦਿਨ ਲਗਾਤਾਰ ਟਰੰਪ ਹੁਣੀ ਕਹਿੰਦੇ ਰਹੇ ਵੀ ਕੋਈ ਨਹੀਂ ਵਾਈਂਡ ਡਾਊਨ ਕਰ ਦੇਣਾ, ਫਿਰ ਸਟਾਕ ਥੋੜੇ ਜਿਹੇ ਤਾਂ ਚੜੇ, ਉਹਨਾਂ ਦੇ ਸਾਥੀਆਂ ਦੇ ਪੈਸੇ ਸੋਹਣੇ ਬਣ ਗਏ ਤੇ ਅੱਜ ਫਿਰ ਥੱਲੇ ਨੂੰ ਜਿਹੜੇ ਉਹ ਜਾ ਰਹੇ ਆ। ਸੋ ਇਹ ਸਿਚੁਏਸ਼ਨ ਹੈਗੀ ਆ। ਇਹ ਅਕਸਰ ਦੇਖਿਆ ਗਿਆ ਹੈ ਵੀ ਟਰੰਪ ਹੁਣੀ ਖਾਸ ਕਰਕੇ ਮਾਰਕੀਟਸ ਨੂੰ ਲੈ ਕੇ ਵੀ ਕੁਛ ਇੱਦਾਂ ਦੇ ਬਿਆਨ ਦਿੰਦੇ ਆ ਵੀ ਉਹ ਥੋੜ੍ਹੀਆਂ ਜਿਹੀਆਂ ਜਿਹੜੀਆਂ ਥੱਲੇ ਲਗਾਤਾਰ ਜਾ ਰਹੀਆਂ ਹੁੰਦੀਆਂ ਵੀ ਉਹ ਦੁਬਾਰਾ ਤਾਂ ਨੂੰ ਜਿਹੜਾ ਉਹ ਆ ਜਾਣ। ਅਮਰੀਕਾ ਨੇ ਜਿਹੜਾ ਇਹ ਕਿਹਾ ਕੱਲ੍ਹ ਟਰੰਪ ਹੁਣਾਂ ਨੇ ਵੀ ਅਸੀਂ ਉਹਨਾਂ ਦੇ ਸਟੀਲ ਪਲਾਂਟਸ ਐਨਰਜੀ ਵਾਲੇ, ਇਹ ਜੇ ਵੇਖਿਆ ਜਾਵੇ ਤਾਂ ਜਨੇਵਾ ਕਨਵੈਨਸ਼ਨ ਦੇ ਮੁਤਾਬਕ ਇਹ ਵਾਰ ਕ੍ਰਾਈਮ ਆ, ਕਿਉਂਕਿ ਸਿਵਿਲੀਅਨ ਲੋਕਾਂ ਦੇ ਇਨਫਰਾਸਟਰਕਚਰ ਦੇ ਉੱਤੇ ਹਮਲਾ ਕਰਨਾ ਇਸ ਤਰੀਕੇ ਦੇ ਨਾਲ ਉਹ ਗਲਤ ਮੰਨਿਆ ਜਾਂਦਾ ਹੈ, ਉਸਨੂੰ ਵਾਰ ਕ੍ਰਾਈਮ ਮੰਨਿਆ ਜਾਂਦਾ ਆ। ਆਲਰੇਡੀ ਇੱਕ ਸਟੀਲ ਦੇ ਪਲਾਂਟ ਦੇ ਉੱਤੇ ਅਮਰੀਕਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਵਿੱਚ ਉਹ ਹਮਲਾ ਹੋਇਆ ਆ। ਉਧਰ ਹੁਣ ਇਹ ਵੀ ਪਤਾ ਜਿਹੜਾ ਲੱਗ ਰਿਹਾ ਆ, IRGC ਵਾਲੇ ਕਹਿ ਰਹੇ ਆ ਵੀ ਅਸੀਂ ਰਿਟੈਲੀਏਸ਼ਨ ਕਰਾਂਗੇ, ਜਿੱਦਾਂ ਉਹ ਅਕਸਰ ਕਹਿੰਦੇ ਹੀ ਆ, ਤੇ ਉਹ ਕਹਿੰਦੇ ਵੀ UAE ਦੇ ਵਿੱਚ ਜਿਹੜੀਆਂ ਸਟੀਲ ਦੇ ਪਲਾਂਟਸ ਅਮਰੀਕਾ ਦੇ ਨਾਲ ਸੰਬੰਧਿਤ ਆ, ਅਸੀਂ ਉਹਨਾਂ ਦੇ ਉੱਤੇ ਹੁਣ ਹਮਲਾ ਜਿਹੜਾ ਉਹ ਕਰਾਂਗੇ। ਸੋ ਇੱਕ ਪਾਸੇ ਦੁਹਾਈ ਪਾਉਂਦੇ ਵੀ ਜੇ ਸਾਡੇ ਤੁਸੀਂ ਕਰੋ ਵਾਰ ਕ੍ਰਾਈਮ, ਤੇ ਆਪ ਜਿਹੜੇ ਈਰਾਨ ਵਾਲੇ ਉਹ ਵੀ ਕਰਨ ਨੂੰ ਜਿਹੜੇ ਉਹ ਰੈਡੀ ਆ। ਪਰ ਇਹ ਸਿਚੁਏਸ਼ਨ ਲੱਗਦੀ ਨਹੀਂ ਹਰਜੋਤ ਸਿੰਘ ਜੀ ਥੰਮ ਰਹੀ ਆ। ਜਦੋਂ ਤੁਸੀਂ ਇਦਾਂ ਦੇ ਬਿਆਨ ਦਿੰਦੇ ਵੀ ਸਟੋਨ ਏਜਸ ਦੇ ਵਿੱਚ ਤੁਹਾਨੂੰ ਲੈ ਜਾਣਾ ਵੀ 8000 ਪੁਰਾਣੀ ਸੱਭਿਅਤਾ ਹੈ, 8000 ਸਾਲ ਪੁਰਾਣੀ ਜਿਹੜੀ ਸੱਭਿਅਤਾ ਆ, ਐਡੀ ਜਲਦੀ ਇਹ ਸਾਰਾ ਕੁਛ ਕਰਨਾ ਬੜਾ ਔਖਾ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਇਹਦੇ ਨਾਲ ਅਮਰੀਕਾ ਦੇ ਵਿੱਚ ਜਿਹੜੇ ਈਰਾਨ ਦੇ ਸਲੀਪਰ ਸੈੱਲ ਹੋਣਗੇ ਜਾਂ ਉਹਦੇ ਤੋਂ ਪ੍ਰਭਾਵਿਤ ਹੋਏ ਲੋਕ ਹੋਣਗੇ, ਉਹ ਕਿੰਨਾਂ ਦੇ ਅੱਗੇ ਜਿਹੜੀਆਂ ਕਾਰਵਾਈਆਂ ਕਰ ਸਕਦੇ। ਆਪਾਂ ਦੇਖਿਆ ਸੀਗਾ ਜਿੱਦਾਂ ਈਰਾਨ ਦੇ ਉੱਤੇ ਹਮਲਾ ਹੋਇਆ ਸੀ, ਉਸ ਤੋਂ 1 ਦਿਨ ਬਾਅਦ ਹੀ ਇੱਕ ਜਿਹੜੇ ਬੰਦੇ ਨੇ ਇਸ ਹਮਲੇ ਦੀ ਕਹਿ ਲਓ ਵੀ ਤਹਿਸ਼ 'ਚ ਆ ਕੇ ਇੱਕ ਥਾਂ ਦੇ ਉੱਤੇ ਮਾਸ ਸ਼ੂਟਿੰਗ ਜਿਹੜੀ ਉਹ ਕਰ ਦਿੱਤੀ ਸੀ। ਸੋ ਇਸ ਟਾਈਮ ਇੰਟੈਲੀਜੈਂਸ ਏਜੰਸੀਆਂ ਦਾ ਵੀ ਜ਼ੋਰ ਲੱਗਾ ਹੋਣਾ ਆ ਵੀ ਜਿਹੜੇ ਵੀ ਈਰਾਨ ਦੇ ਖਾਸ ਕਰਕੇ ਹਮਦਰਦ ਨੇ ਵੀ ਉਹਨਾਂ ਦੇ ਉੱਤੇ ਜਿਹੜੀ ਖਾਸ ਨਜ਼ਰ ਜਿਹੜੀ ਉਹ ਰੱਖੀ ਜਿਹੜੀ ਹੋ ਜਾਵੇ। ਲੈਬਨਾਨ ਦੇ ਵਿੱਚ ਹੁਣ ਤੱਕ 1345 ਲੋਕ ਜਿਹੜੇ ਮਾਰੇ ਜਾ ਚੁੱਕੇ ਆ। ਹਿਊਮਨ ਕਾਸਟ ਜੇ ਆਪਾਂ ਦੇਖਿਆ ਜਾਵੇ 4000 ਤੋਂ ਵੱਧ ਜ਼ਖਮੀ ਨੇ। ਇਜ਼ਰਾਈਲ ਦੇ ਵਿੱਚ 28 ਜਿਹੜੇ ਆ ਉਹ ਮਾਰੇ ਗਏ ਆ, ਜਿਨ੍ਹਾਂ 'ਚ 10 ਇਜ਼ਰਾਈਲੀ ਫੌਜੀ ਵੀ ਜਿਹੜੇ ਉਹ ਦੱਸੇ ਜਿਹੜੇ ਉਹ ਜਾ ਰਹੇ ਆ। ਅਮਰੀਕਾ ਦੇ 13 ਜਿਹੜੇ ਫੌਜੀ ਆ ਉਹਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਤੇ ਇਸ ਤੋਂ ਇਲਾਵਾ UAE, ਬਹਿਰੀਨ, ਸਾਊਦੀ ਅਰੇਬੀਆ, ਕੁਵੈਤ, ਓਮਾਨ, ਕਤਰ, ਜਾਰਡਨ, ਸੀਰੀਆ, ਇਰਾਕ, ਜਿਹੜਾ ਵੈਸਟ ਬੈਂਕ ਆ, UAE, ਇਹਨਾਂ ਸਾਰਿਆਂ ਦੇ ਵਿੱਚ ਵੀ ਕਈ ਮੌਤਾਂ ਜਿਹੜੀਆਂ ਆ ਹੁਣ ਤੱਕ ਹੋ ਚੁੱਕੀਆਂ। ਤੇ ਓਬਵੀਅਸਲੀ ਗਲੋਬਲ ਇਕੋਨਮੀ ਦੇ ਉੱਤੇ ਇਸ ਦਾ ਭੈੜਾ ਅਸਰ ਆ, ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਵੀ ਲੋਕਲ ਇਕੋਨਮੀ ਦੇ ਉੱਤੇ ਤੇ ਉੱਥੇ ਜਿੰਨਾ ਮਿਲੀਅਨਸ ਤੇ ਬਿਲੀਅਨਸ ਆਫ ਡਾਲਰ ਦਾ ਨੁਕਸਾਨ ਹੋ ਚੁੱਕਾ, ਉਸ ਦੀ ਅਜੇ ਕੋਈ ਗਿਣਤੀ ਮਿਣਤੀ ਨਹੀਂ ਆਈ ਹੈਗੀ। ਇੱਕ ਖਬਰ ਹੋਰ ਕਰਕੇ ਫਿਰ ਆਪਾਂ ਟਰੱਕਿੰਗ ਵੱਲ ਚੱਲਦੇ